ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਵਿੱਚ ਦੂਸਰਾ ਅਹਿਮ ਇਸ਼ੂ ਇਹ ਸੀ ਕਿ ਬਾਹਰਲੇ ਸਿੱਖਾਂ ਦਾ ਧਰਮ ਤਬਦੀਲ ਕਰਨ ਦਾ ਈਸਾਈ ਮਿਸ਼ਨਰੀਆਂ ਦਾ ਭੱਦਾ ਏਜੰਡਾ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਸਾਰਿਆਂ ਨਾਲ ਡਿਸਕਸ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ। ਹੁਣ ਆਪਾਂ ਜੋ ਥਰਡ ਵਾਲਾ ਇਸ਼ੂ ਹੈ, ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਕਸ਼ਮੀਰ ਮੁੱਦੇ ਦੇ ਉੱਤੇ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਇਸੇ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਹੋਵੇਗੀ। ਅੱਜ 113 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਕਰਫਿਊ ਲੱਗਿਆ। 80 ਲੱਖ ਜੋ ਕਸ਼ਮੀਰੀਆਂ ਨੂੰ ਤੈਨਾਤ ਕੀਤਾ ਗਿਆ ਹੈ ਖੁੱਲੀ ਜੇਲ੍ਹ ਦੇ ਵਿੱਚ, ਉਹਨਾਂ ਨੂੰ ਬੰਦ ਕੀਤਾ ਗਿਆ ਹੈ। ਸੋ 10 ਲੱਖ ਫੌਜ ਨੂੰ ਉੱਥੇ ਤੈਨਾਤ ਕੀਤਾ ਗਿਆ ਤੇ ਫਸੀ ਹੋਈ ਹੈ ਜਿਹੜੀ ਆਰਮੀ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अंग्रेजी ਦੀ ਇੱਕ ਟਰਮ ਹੈ ਕੰਜੈਨੀਟਲ ਲਾਇਰ ਜੀ। ਹੁਣ ਕੰਜੈਨੀਟਲ ਲਫ਼ਜ਼ ਜੇ ਤੁਸੀਂ ਕੱਲਾ ਉਸ ਨੂੰ ਦੇਖੋਗੇ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਜਨਮਜਾਤ ਡਿਫੈਕਟ, ਬਿਲਕੁਲ, ਜਿਹੜਾ ਕਿਸੇ ਜੀਨ ਦੇ ਵਿੱਚ ਖਰਾਬੀ ਨਾਲ ਹੁੰਦਾ ਹੈ ਉਸ ਨੂੰ ਕੰਜੈਨੀਟਲ ਡਿਫੈਕਟ ਕਹਿੰਦੇ ਨੇ। ਪਰ ਜਦੋਂ ਤੁਸੀਂ ਇਹਦੇ ਨਾਲ ਕੰਜੈਨੀਟਲ ਲਾਇਰ ਕਹਿੰਦੇ ਹੋ, ਝੂਠਾ, ਕਿ ਜਨਮਜਾਤ ਝੂਠਾ ਜਿਹਦੇ ਜੀਨ ਦੇ ਵਿੱਚੋਂ ਹੀ ਝੂਠ ਨਿਕਲਦਾ। ਔਰ ਉਹ ਕਿਉਂਕਿ ਜਿਹੜੀਆਂ ਬਿਮਾਰੀਆਂ ਤੁਹਾਡੇ ਜੀਨਸ ਦੇ ਵਿੱਚ ਹੁੰਦੀਆਂ ਉਹ ਬਦਲਦੀਆਂ ਨਹੀਂ। ਬਿਲਕੁਲ। ਔਰ ਜੇ ਅੱਜ ਜਿਨ੍ਹਾਂ ਦੀ ਹਕੂਮਤ ਹੈ ਮੋਦੀ, ਉਸ ਦਾ ਹੋਮ ਮਿਨਿਸਟਰ ਅਮਿਤ ਸ਼ਾਹ, ਕਾਤਲ ਜੋੜੀ ਗੁਜਰਾਤ 'ਚ ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਬਹਾਇਆ, ਔਰ ਹੁਣ ਰਾਜਨਾਥ ਸਿੰਘ ਜਿਹੜਾ ਪਿਛਲੀ ਕੈਬਨਿਟ ਵੇਲੇ ਯੂਪੀ ਦਾ ਹੈ, ਕਿਸਾਨ ਹੈ, ਔਰ ਰਿਲੇਟਿਵਲੀ ਇਹਨੂੰ ਬੈਲੈਂਸਡ ਮੰਨਿਆ ਜਾਂਦਾ ਸੀ। ਪਰ ਕਿਉਂਕਿ ਹੁਣ ਝੂਠ ਬੋਲਣ ਵਾਲਿਆਂ ਦਾ ਵੀ ਕੰਪੀਟੀਸ਼ਨ ਹੈ, ਐਂਟਾਈ ਮੁਸਲਿਮ ਕੌਣ ਹੈ ਸਭ ਤੋਂ ਜ਼ਿਆਦਾ ਵਿਦਨ ਬੀਜੇਪੀ ਵੀ ਨੰਬਰ ਉਹਦੇ ਬਣਦੇ ਨੇ ਜਿਹੜਾ ਮੁਸਲਮਾਨਾਂ ਨੂੰ ਬੁਰਾ ਭਲਾ ਕੇ। ਔਰ ਜਿਵੇਂ ਅਸੀਂ ਦੇਖਿਆ ਵੀ ਸਾਧਵੀ ਪ੍ਰਗਿਆ ਨੇ ਕੱਲ ਫਿਰ ਪਾਰਲੀਮੈਂਟ 'ਚ ਕਿਹਾ ਕਿ ਨਥੂਰਾਮ ਗੋਡਸੇ ਇੱਕ ਵੱਡਾ ਦੇਸ਼ ਭਗਤ ਸੀ। ਹੁਣ ਜ਼ਾਹਰ ਹੈ ਕਿ ਗਾਂਧੀ ਨੂੰ ਮੁਸਲਮਾਨਾਂ ਦਾ ਦੋਸਤ ਸਾਬਤ ਕਰਦੇ ਨੇ ਤਾਂ ਉਹਨੂੰ ਮਾਰਨ ਵਾਲਾ ਜਿਹੜਾ ਹੈ ਉਹ ਦੇਸ਼ ਭਗਤ ਹੈ। ਹੁਣ ਰਾਜਨਾਥ ਸਿੰਘ ਪਿਛਲੇ ਪੀਰੀਅਡ ਦੇ ਵਿੱਚ ਝੂਠ ਬੋਲਣ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਕੰਪੀਟ ਕਰ ਰਿਹਾ, ਕਿਉਂਕਿ ਜ਼ਾਹਰ ਹੈ ਕਿ ਰਾਜਨਾਥ ਪਿਛਲੀ ਕੈਬਨਿਟ ਵੇਲੇ ਵੀ ਡਿਫੈਂਸ ਮਿਨਿਸਟਰ ਸੀ ਔਰ ਉਹ ਐਕਸਪੈਕਟ ਕਰਦਾ ਸੀ ਕਿ ਜਿਹੜਾ ਹੋਮ ਮਿਨਿਸਟਰ ਹੈ ਇਸ ਕੈਬਨਿਟ 'ਚੋਂ ਹੋਮ ਮਿਨਿਸਟਰ ਹੋਏਗਾ, ਪਰ ਉਹਦਾ ਦਰਜਾ ਇਵੈਂਚੁਅਲੀ ਅਮਿਤ ਸ਼ਾਹ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਵੀ ਹੈ ਉਹਨੂੰ ਦੇ ਦਿੱਤਾ। ਤੇ ਹੁਣ ਉਹ ਆਪਣਾ ਜੋ ਹੈ ਉਹਦੇ ਕੋਲ ਉਹਨੂੰ ਹੀ ਸਿਕਿਉਰ ਜਾਂ ਸੇਫ ਕਰਨ ਦੇ ਲਈ ਉਹ ਪੁਲਵਾਮਾ ਹਮਲਾ ਹੋਏ, ਬਾਲਾਕੋਟ ਵੇਲੇ ਹੋਏ ਜਾਂ ਕਸ਼ਮੀਰ ਦੇ ਮੁੱਦੇ ਤੇ ਹੋਏ, ਉਹ ਅਮਿਤ ਸ਼ਾਹ ਤੋਂ ਵੀ ਵੱਧ ਚੜ ਕੇ ਜਿਹੜਾ ਉਹ ਝੂਠ ਬੋਲਦਾ ਹੈ। ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਅਮਿਤ ਸ਼ਾਹ ਨੇ 2 ਦਿਨ ਪਹਿਲਾਂ ਹੀ ਉਹਨਾਂ ਨੇ ਕਿਹਾ ਕਿ ਜੀ ਮੈਂ ਚੈਲੰਜ ਕਰਦਾ ਕਸ਼ਮੀਰ ਦੇ ਵਿੱਚ ਜਿੰਨੀ ਸ਼ਾਂਤੀ ਹੋਣਾ 35 ਸਾਲਾਂ 'ਚ ਕਦੇ ਹੋਈ ਨਹੀਂ, ਦੇਖੋ ਕੋਈ ਇਨਸੀਡੈਂਟ ਨਹੀਂ ਹੋਈ। ਔਰ ਹਾਲਾਂਕਿ ਉਸ ਤੋਂ ਅਗਲੇ ਕੁਝ ਪਲਾਂ 'ਚ ਜਿਹੜੀ ਉਹਨਾਂ ਦੀ ਮਿਨਿਸਟਰੀ ਆ ਉਹ ਦੱਸ ਰਹੀ ਹੈ 197 ਪੱਥਰਬਾਜ਼ੀਆਂ ਹੋਈਆਂ, ਇੰਨੀਆਂ ਗੋਲੀਆਂ ਚੱਲੀਆਂ, ਇੰਨੇ ਜ਼ਖਮੀ, ਉਹ ਕਹਿੰਦਾ ਇਨਸੀਡੈਂਟ ਕੋਈ ਨਹੀਂ ਹੋਈ। ਔਰ ਅੱਜ ਇਹ ਸਟੇਟਮੈਂਟ ਜਿਹੜੀ ਹੈ ਟੈਰਰ ਇਨਸੀਡੈਂਟ ਇਨ ਜੰਮੂ ਐਂਡ ਕਸ਼ਮੀਰ ਹੈਵ ਕਮ ਡਾਊਨ ਟੂ ਆਲਮੋਸਟ ਨਿਲ। ਰਾਜਨਾਥ ਹੁਣ 113ਵਾਂ ਦਿਨ ਹੈ, ਹਾਲਾਤ ਉੱਥੇ ਕੀ ਨੇ ਤੁਸੀਂ ਉਹਨਾਂ ਦੀਆਂ ਹੀ, ਮੈਂ ਖਬਰਾਂ ਕੋਲੋਂ ਤੋਂ ਨਹੀਂ ਅਸੀਂ ਬਣਾਉਂਦੇ, ਜਿਵੇਂ ਕੋਈ ਪਾਕਿਸਤਾਨ ਦਾ ਤਾਂ ਮੀਡੀਆ ਨੂੰ ਫਿਕਰ ਹੀ ਨਹੀਂ ਹੈ ਕਿ ਵੀ ਉੱਥੇ ਕਸ਼ਮੀਰ ਵੀ ਕਦੇ ਅਸੀਂ ਆਵਾਜ਼ ਚੁੱਕੀ ਸੀ। ਔਰ ਕਸ਼ਮੀਰ ਡੇ, ਸੋਲੀਡੈਰਿਟੀ ਡੇ, ਕਾਲੇ ਬੈਚੇਸ ਹਰ ਥਾਂ ਇਕੱਠੇ ਹੋ ਕੇ ਅਸੀਂ ਤੁਹਾਡੇ ਲਈ ਬਲੱਡ ਸ਼ੈਡ ਕਰਾਂਗੇ, ਉੱਥੇ ਚੁੱਕ ਲਓ, ਮੀਡੀਆ ਦੇਖ ਲਓ ਉਹਨਾਂ ਦਾ ਇਲੈਕਟ੍ਰੋਨਿਕ ਜਾਂ ਪ੍ਰਿੰਟ। ਸੋ ਖਬਰਾਂ ਤਾਂ ਜਿਹੜੀਆਂ ਫਿਰ ਵੀ ਮੁੜ ਖਿੜ ਕੇ ਨਿਕਲਦੀਆਂ ਉਹ ਇਹਨਾਂ ਦੀ ਪੀਟੀਆਈ ਭਾਵੇਂ ਬਾਹਰਲਿਆਂ ਨੂੰ ਟਾਰਗੇਟ ਕਰਕੇ ਕਰਦੀ ਆ ਦੱਸਣ ਦੇ ਲਈ ਕਿ ਜੀ ਉੱਥੇ ਇੰਨੀ ਮਾੜੀ ਹਾਲਤ ਨਹੀਂ ਜਿੰਨੀ ਤੁਸੀਂ ਸਮਝਦੇ ਹੋ, ਪਰ ਸਾਡੇ ਲਈ ਉਹੀ ਇੱਕ ਸੋਰਸ ਆਫ ਇਨਫੋਰਮੇਸ਼ਨ ਵੀ ਹੈ। ਹੁਣ ਰਾਜਨਾਥ ਦੀ ਸਟੇਟਮੈਂਟ ਦੇਣ ਤੋਂ ਪਹਿਲਾਂ ਜੇ ਈਵਨ ਕਸ਼ਮੀਰ ਦੇ ਹਵਾਲੇ ਨਾਲ ਮੈਂ ਖਬਰ ਦੇਖਾਂ, ਔਰ ਇਹ 27 ਨਵੰਬਰ ਦੀ ਡੇਟ ਲਾਈਨ ਨਾਲ ਖਬਰ ਪੀਟੀਆਈ ਦੀ ਹੈ, over 5,000 preventive arrests in Jammu and Kashmir since August 5th, 609 still in। ਹੁਣ ਗਵਰਨਮੈਂਟ ਕਹਿ ਰਹੀ ਹੈ ਜੀ 5,000 ਤੋਂ ਜ਼ਿਆਦਾ ਅਸੀਂ ਬੰਦੇ ਚੁੱਕੇ, ਭਾਵੇਂ ਜਿਹੜੀ ਸਟਿਲ ਇਨ ਕਸਟਡੀ ਦੇ ਥੱਲੇ ਝੂਠ ਹੈ, ਲੇਕਿਨ 5,000 ਫਿਗਰ ਮੰਨਣਾ, ਇਹਨੂੰ ਤੁਸੀਂ 5 ਨਾਲ ਮਲਟੀਪਲਾਈ ਕਰ ਦਿਓ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ 3 ਵਿਮਨ ਮੈਂਬਰਸ ਸਪਟੈਂਬਰ ਦੇ ਮਹੀਨੇ 'ਚ ਗਏ ਸੀ, ਉਹਨਾਂ ਨੇ ਕਿਹਾ ਸੀ ਕਿ 15,000 ਨੌਜਵਾਨ ਕਸ਼ਮੀਰ 'ਚ ਘਰਾਂ 'ਚੋਂ ਚੁੱਕਿਆ ਗਿਆ। ਸੋ ਉਹਨੂੰ ਤੁਸੀਂ ਉਹਦੇ ਨਾਲ ਮਿਲਾ ਲਓ। ਔਰ ਇਹ ਕਹਿ ਰਹੇ ਓਵਰ 5,000 preventive arrests have been made in Jammu and Kashmir since August 5th,
फिर और ये फिगर जिहड़ी है यूनियन मिनिस्टर जी कृष्णा रेड्डी ने राज सभा दे विच दित्ती है। उन्होंने कहा जी कि भी though nobody has been killed but 197 people have been injured in law and order incidents। जी ਹੁਣ ਜੇ 197 ਜ਼ਖਮੀ ਨੇ, ਜ਼ਾਹਰ ਹੈ ਕਿ ਨਾਰਮਲ ਨਹੀਂ ਹੈ। ਹੁਣ ਤੁਸੀਂ ਰਾਜਨਾਥ ਸਿੰਘ ਦੀ ਸਟੇਟਮੈਂਟ ਦੇਖਦੇ ਹੋ, ਟੈਰਰ ਇਨਸੀਡੈਂਟਸ ਇਨ ਜੰਮੂ ਐਂਡ ਕਸ਼ਮੀਰ ਹੈਵ ਕਮ ਡਾਊਨ ਟੂ ਆਲਮੋਸਟ ਨਿਲ, ਰਾਜਨਾਥ। ਔਰ ਉਹਨੇ ਕਿਹਾ ਕਿ ਹੀ assured the ਲੋਕ ਸਭਾ that terror incidents in Jammu and Kashmir have come down to almost nil। he said कि आर्मी पैरामिलिट्री फोर्सेज और जम्मू कश्मीर पुलिस ने बहुत ज़बरदस्त काम किया है। और उन्होंने कहा 30-35 साल तो उत्थे वायलेंस हो रही सी, पर असी हुण फोर्सेज नूं कंप्लीमेंट करते हैं कि भी हुण लगभग वहाँ हालात नॉर्मल हैं और कोई भी दहशतगर्दी की घटनाएं लगभग ना के बराबर हैं। ये वो कह रहे हैं। पर नाल दी नाल इन्हां दा जी कृष्ण रेड्डी कह रहा जी 197 लोग जिहड़े ने वो जख्मी हुए ने विद ए व्यू टू प्रिवेंट कमिशन ऑफ ऑफेंसेस इन्वॉल्विंग ब्रीच ऑफ पीस, मेंटेनेंस पब्लिक ऑर्डर एंड एक्टिविटीज प्रेजुडिशियल टू द सिक्योरिटी ऑफ द स्टेट। 5161 preventive arrests including stone pelters, miscreants, overground workers, separates, ये असी फड़े हुए ने। फिर कह रहे हैं कि दो जिहड़े among those who continue to be under detention include 3 former chief ministers फारूक अब्दुल्ला, अमर अब्दुल्ला एंड महबूबा मुफ्ती। हुण ये पत्थर सुट रहे हैं, फारूक अब्दुल्ला पत्थर मार रहे हैं कि महबूबा मुफ्ती मार रही है कि उमर अब्दुल्ला मार रहे। और फिर उन्हें कहा कि जी बहुत असी सिक्योरिटी उत्थे रखी हुई है और असी बिल्कुल एसेंशियल सर्विसेज जड़ियां ने वो प्रोवाइड कर रहे हैं और थिंग्स आर वर्किंग नॉर्मली जिहड़ा इन जम्मू एंड कश्मीर। और दूजे पासे असी देख रहे हैं कि सुप्रीम कोर्ट जदों असी जुडिशरी की गल करते हैं, कल कॉन्स्टिट्यूशन डे के उत्ते बड़ियां गल्लां हुईयां जी, बड़ा नॉर्मल और बड़ा, लेकिन हालात ये ने कि भी ये भी अज की खबर है। Supreme Court reserved on Wednesday its verdict on a batch of pleas including the Congress leader Ghulam Nabi Azad challenging restriction imposed on erstwhile state of Jammu and Kashmir following abrogation of provisions of Article 370। जो 3 जजां ने हुण 3.5 महीने च सुप्रीम कोर्ट उन्होंने ये नहीं सुझी है कि अजे आर्टिकल 370 ਜਾਂ 35A ਦੀ वैलिडिटी तो बाद की गल है कि भाई ਜਿਹੜੀਆਂ ਲੋਕਾਂ ਤੇ ਰੈਸਟ੍ਰਿਕਸ਼ਨਸ ਲਾਈਆਂ ਉਹਦੀਆਂ ਪ੍ਰੀ ਪੈਟੀਸ਼ਨ ਸੁਣੀਆਂ, ਅਜੇ ਵੀ ਜਜਮੈਂਟ ਜਿਹੜੀ ਹੈ ਉਹ ਰਿਜ਼ਰਵ ਰੱਖ ਲਈ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਅਜੇ ਵੀ ਇੰਟਰਨੈਟ ਵੀ ਬੰਦ ਹੈ, ਬਾਜ਼ਾਰ ਵੀ ਬੰਦ ਨੇ, ਬਿਜ਼ਨਸ ਵੀ ਬੰਦ ਹੈ। ਕੱਲ੍ਹ ਹੀ ਅਸੀਂ ਯਸ਼ਵੰਤ ਸਿਨਹਾ ਦਾ ਜ਼ਿਕਰ ਕੀਤਾ ਸੀ ਕਿ ਪੋਲੀਟੀਕਲ ਔਰ ਇਕਨੋਮਿਕਲ ਸਿਚੁਏਸ਼ਨ ਉੱਥੇ ਵਰਸਟ ਹੈ, ਲੇਕਿਨ ਇਸ ਸਭ ਦੇ ਬਾਵਜੂਦ ਹਾਲਾਤ ਇਹਨਾਂ ਦੇ ਕਹਿਣ ਮੁਤਾਬਕ ਬਿਲਕੁਲ ਨਾਰਮਲ ਨੇ। ਹਾਲਾਂਕਿ ਇਹਨਾਂ ਦੀ ਫਿਰ ਆਪਣੀ ਖਬਰ PTI ਦੀ ਮਿਸਟੀਰੀਅਸ ਫਾਇਰ ਐਟ ਤਰਾਲ ਸੂਫੀ ਸ਼ਰਾਈਨ ਟ੍ਰਿਗਰਸ ਟੈਂਸ਼ਨ, ਕਿ ਇੱਕ ਮਿਸਟੀਰੀਅਸ ਫਾਇਰ ਸੂਫੀ ਸ਼ਰਾਈਨ ਹੈ ਸਾਊਥ ਕਸ਼ਮੀਰ 'ਚ ਤਰਾਲ 'ਚ, ਜਿੱਥੇ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਉਸ ਮੁਹੱਲੇ ਦੇ ਵਿੱਚ ਹੋਈ ਹੈ ਤਰਾਲ ਇਨ ਪੁਲਵਾਮਾ ਡਿਸਟ੍ਰਿਕਟ, ਜਿੱਥੇ ਕਿ ਹਜ਼ਰਤ ਮੀਰ ਮੁਹੰਮਦ ਹਮਦਾਨੀ ਸੂਫੀ ਪ੍ਰੀਚਰ ਨੇ ਔਰ ਹਜ਼ਰਤ ਅਬੂ ਬਾਕਰ ਜਿਹੜੇ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੇ ਕਲੋਜ਼ ਕੰਪੈਨੀਅਨ ਸੀ, ਉਹਨਾਂ ਦੀਆਂ ਚੀਜ਼ਾਂ ਯਾਦ ਦੇ ਤੌਰ ਤੇ ਰੱਖੀਆਂ, ਉਹਦੇ ਸਡਨਲੀ ਅੱਗ ਲੱਗੀ। ਵਿਟਨੈਸ ਸੈਡ ਦਾ ਫਾਇਰ ਫਸਟ ਅਪੀਅਰਡ ਫਰਮ ਅ ਰੂਮ ਡੈਡੀਕੇਟਡ ਫॉर ਵੂਮਨ ਵਿਜ਼ਿਟਰਸ ਟੂ ਸ਼ਰਾਈਨ ਐਂਡ ਸੂਨ ਸਪਰੈਡ ਟੂ ਅਦਰ ਏਰੀਆਜ਼। Soon after this an announcement was made from loudspeaker at main Khangaa Taral, but the fire was not controlled, and a local from the area said while describing the situation in town as abnormal। ਹੁਣ ਇਹ ਕੌਣ ਅੱਗਾ ਲਾ ਰਿਹਾ ਔਰ ਉਹ ਉਹਨਾਂ ਹੀ ਸੂਫੀਆਂ ਦੀ ਜਾਂ ਮਸੀਤਾਂ 'ਚ ਜਾਂ ਜਿਹੜੇ ਜਿੱਥੇ ਉਹਨਾਂ ਦੇ ਹਿਸਟੋਰੀਕਲ ਰੈਲਿਕਸ ਪਏ ਹੋਏ ਨੇ। ਸੋ ਜ਼ਾਹਰ ਹੈ ਕਿ ਵੀ ਇੱਕ ਬੜੀ ਸੋਚੀ ਸਮਝੀ ਪਲਾਨ ਦੇ ਥੱਲੇ ਜਦੋਂ ਇਹ ਸ਼ੁਰੂ 'ਚ ਆਇਆ ਸੀ ਕਿ ਕਿਵੇਂ RSS ਦੇ ਕਿੰਨੇ ਗੁੰਡੇ ਉਹਨਾਂ ਨੇ ਉੱਥੇ ਸੁੱਟੇ ਨੇ। ਔਰਤਾਂ ਦੇ ਨਾਲ ਵੀ ਜਿਹੜੀ ਹੈ ਉਹ ਹੋ ਰਹੀ ਹੈ ਇਸ ਕਿਸਮ ਦੀ ਬਦਸਲੂਕੀ, ਬਹੁਤ ਸਾਰਾ ਪਤਾ ਨਹੀਂ ਲੱਗ ਰਿਹਾ ਕਿ ਨੌਜਵਾਨ ਚੁੱਕੇ ਹੋਏ ਨੇ ਮਸੀਤਾਂ ਔਰ ਈਵਨ ਦੁਕਾਨਾਂ ਇੱਕ ਪਾਸੇ ਅਨੰਤਨਾਗ ਦੇ ਵਿੱਚ ਸੀ, ਦੂਸਰੇ ਪਾਸੇ ਦਾ ਅਦਰ ਸਾਈਡ ਸ੍ਰੀਨਗਰ, ਔਰ ਉਹ ਬਾਜ਼ਾਰਾਂ ਦੇ ਵਿੱਚ ਬੰਦ ਸ਼ਟਰਾਂ ਨੂੰ ਕੌਣ ਅੱਗ ਲਾ ਰਿਹਾ, ਮਟੀਰੀਅਲ ਕੌਣ ਪ੍ਰੋਵਾਈਡ ਕਰ ਰਿਹਾ। ਸੋ ਕੁੱਲ ਮਿਲਾ ਕੇ ਜੰਮੂ ਕਸ਼ਮੀਰ ਦੇ ਵਿੱਚ ਔਰ ਖਾਸ ਤੌਰ ਤੇ ਕਸ਼ਮੀਰ ਵਾਦੀ ਜਿੱਥੇ 8 ਮਿਲੀਅਨ ਦੇ ਲੋਕ ਦੇ ਕਰੀਬ ਲੋਕ ਖੁੱਲੀ ਜੇਲ੍ਹ 'ਚ ਨੇ, ਉਹਨਾਂ ਦੀ ਹਾਲਤ ਵੱਧ ਤੋਂ ਬਦਤਰ ਹੈ। ਔਰ ਪੂਰੇ ਜ਼ੁਲਮ ਭਾਰਤੀ ਫੌਜ ਔਰ ਇਹਨਾਂ ਦਾ ਖੜਾ ਕੀਤਾ ਮਲੀਸ਼ੀਆ ਉੱਥੇ
ਉਹਨਾਂ ਤੋਂ ਵੀ ਇਹ ਕੁਝ ਹਰਕਤਾਂ ਕਰਵਾ ਰਹੇ ਨੇ। ਔਰ ਕਿਉਂਕਿ ਅਜੇ ਵੀ ਮੀਡੀਆ ਤੇ ਉਸ ਕਿਸਮ ਦੀ ਪਾਬੰਦੀ ਹੈ, ਜੇ ਯਸ਼ਵੰਤ ਸਿਨਹਾ ਜਾਂ ਕਪਿਲ ਕੌਕ ਜਾਂ ਭੂਸ਼ਣ ਜਰਨਲਿਸਟ ਔਰ 에ਅਰ ਵਾਈਸ ਮਾਰਸ਼ਲ ਔਰ ਖੁਦ ਫਾਈਨੈਂਸ ਮਿਨਿਸਟਰ ਗਿਆ, ਉਹਨਾਂ ਨੂੰ ਸ੍ਰੀਨਗਰ ਤੋਂ ਹੀ ਨਹੀਂ ਨਿਕਲਣ ਦਿੱਤਾ ਗਿਆ। ਜਦੋਂ ਕੋਈ ਚੀਜ਼ ਤੇ ਪਾਬੰਦੀ ਹੁੰਦੀ ਹੈ ਤੇ ਇੱਥੇ ਵੀ ਆਮ ਪੁੱਛਿਆ ਜਾਂਦਾ ਵਟ ਯੂ ਹੈਵ ਟੂ ਹਾਈਡ, ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ? ਮਤਲਬ ਹਾਲਾਤ ਉੱਥੇ ਬਹੁਤ ਬਦਤਰ ਨੇ ਜੀ। ਡਾਕਟਰ ਸਾਹਿਬ ਸਾਡੇ ਪਹਿਲੇ ਸੈਗਮੈਂਟ ਤੇ ਮੈਸੇਜ ਨੇ ਸਾਡੇ ਕੋਲ। ਲਾਭ ਸਿੰਘ ਜੀ ਖਾਲਸਾ ਸਾਨੂੰ ਲਿਖਦੇ ਨੇ, ਖਾਲਸਾ ਜ਼ਿੰਦਾਬਾਦ ਟੀਵੀ ਰਿਪੋਰਟ ਟੀਮ, ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ, ਬੀਬੀ ਨੀਲਮ ਕੌਰ ਜੀ ਗ੍ਰੇਟ ਐਂਡ ਵੌਇਸ ਆਫ ਪੀਪਲ ਆਫ ਗ੍ਰੇਟ ਖਾਲਿਸਤਾਨ। ਫਿਰ ਉਹਨਾਂ ਦਾ ਮੈਸੇਜ ਹੈ ਕਿ ਮਾਈਂਡ ਇਜ਼ ਨਾਟ ਰਿਫਰੈਸ਼ ਟੂ ਦਾ ਓਪਨ ਹਾਰਟ ਟੂ ਲਰਨ ਗੁਰੂ ਨਾਨਕ ਸਾਹਿਬ, ਸੋ ਵੀ ਕੰਟੈਕਟ ਟੂ ਸਿੱਖੀ ਇਨ ਕਾਮਨ। एंड हकीम अमीन जी लिखते हैं टीवी 84 डॉक्टर अमरजीत सिंह, सिस्टर नीलम कौर को प्यार भरा सलाम, खालिस्तान जिंदाबाद। एंड दिलावर सिंह जी फतेह बुलाते ने, राजबिंदर सिंह जी भी फतेह बुलाते ने। एंड निरंजन सिंह कहते हैं कि 100% राइट जी। दिलावर सिंह जी कहते हैं कि आज़ाद पंजाब आज़ाद कश्मीर। बलविंदर सिंह संधू कहते हैं कि वाहिगुरू। पर ਭਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਹਨਾਂ ਦੀ ਇਹ ਹਾਲਤ 1991 ਚ ਹੀ ਹੋ ਗਈ। ਮਨਮੋਹਨ ਸਿੰਘ ਦੀਆਂ ਪਾਲਿਸੀਆਂ ਨੇ ਕੁਝ ਕੁ ਸਾਲਾਂ ਲਈ ਅੱਗੇ ਪਾ ਦਿੱਤਾ ਸੀ ਬਾਹਰਲੀਆਂ ਕੰਪਨੀਆਂ ਨੂੰ ਲਿਆ ਕੇ। ਸੋ ਬਾਦ ਸਿੰਘ ਜੀ, ਕੋਈ ਸ਼ੱਕ ਨਹੀਂ ਹੈ ਕਿ ਮਨਮੋਹਨ ਸਿੰਘ ਨੇ ਇਹਨਾਂ ਨੂੰ ਜਿਹੜੀ 20-25 ਸਾਲ ਲੀਜ਼ ਆਫ ਲਾਈਫ ਦਿੱਤੀ ਸੀ ਹੁਣ ਖਤਮ ਹੋ ਗਈ ਹੈ ਜੀ। ਹੁਣ ਅਗੇਨ ਇਹ ਡੁੱਬਣ ਜਾ ਰਿਹਾ ਹੈ। ਬਿਲਕੁਲ। ਬਾਦ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਸਾਰਾ ਹਿੰਦੁਸਤਾਨ ਵਿਕਾਊ ਪਿਆ। ਸੋ ਦੀਪ ਸਿੰਘ ਜੀ ਕਹਿੰਦੇ ਨੇ ਕਿ ਆਜ਼ਾਦ ਪੰਜਾਬ ਆਜ਼ਾਦ ਕਸ਼ਮੀਰ ਜੀ। ਅਲੀ ਰਾਣਾ ਮੁਦੱਸਰ ਵਾਹਿਗੁਰੂ ਵਾਹਿਗੁਰੂ ਜੀ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਨੇ ਸਾਰਿਆਂ ਨੂੰ ਹੀ ਪਿਆਰ ਕਿਹਾ ਜੀ। ਸੁਰਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਿਰਪਾ ਕਰਨ। ਬਹੁਤ ਵਧੀਆ ਵਿਚਾਰ ਹਨ ਜੀ, ਬਹੁਤ ਸ਼ੁਕਰੀਆ ਵੀਰ ਜੀ। ਜਸਵਿੰਦਰ ਸਿੰਘ ਕਹਿੰਦੇ ਨੇ ਇਹਨਾਂ ਵਿੱਚ ਕੋਈ ਫਰਕ ਨਹੀਂ, ਸਭ ਇੱਕੋ ਜਿਹੇ ਹਨ, ਕਾਟਜੂ ਕੋਈ ਵੱਖਰਾ ਨਹੀਂ। ਓਕੇ, ਜ਼ਾਹਰ ਹੈ ਇੱਕ ਹਾਰਡ ਹਿੰਦੂਤਵ ਹੈ, ਇੱਕ ਸੌਫਟ ਹਿੰਦੂਤਵ ਹੈ। ਪਰ ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਕਿ ਵੀ ਇਹ ਕਾਟਜੂ ਬੋਲ ਤਾਂ ਸੱਚ ਰਿਹਾ ਜੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਠੀਕ ਕਿਹਾ ਤੁਸੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਅਸੀਂ ਵੀ ਉਹਨਾਂ ਨੂੰ ਕ੍ਰੈਡਿਟ ਦਿੱਤਾ ਹੈ ਜਿਹੜੇ ਉਹਨਾਂ ਨੇ ਸਿੰਪਟਮਸ ਦਿੱਤੇ ਨੇ ਬਿਮਾਰ ਇੰਡੀਅਨ ਸੁਸਾਇਟੀ ਦੇ ਔਰ ਇੰਡੀਆ ਮੁਲਕ ਦੇ। ਪਰ ਸੋਲਿਊਸ਼ਨ ਫ੍ਰੈਂਚ ਰੈਵੋਲੂਸ਼ਨ ਦੇ ਰੂਪ 'ਚ ਨਹੀਂ ਨਿਕਲਣਾ, ਉਹ ਬ੍ਰੇਕਅਪ 'ਚੋਂ ਹੀ ਨਿਕਲਣਾ ਜੀ। ਔਰ ਇਸੇ ਤਰ੍ਹਾਂ ਰਜਬ ਅਲੀ ਪੱਟੀ ਸਲਾਮ ਕਹਿੰਦੇ ਨੇ। ਔਰ ਮਨਿੰਦਰ ਸਿੰਘ ਬੁੱਟਰ ਫਿਰ ਲਿਖਦੇ ਨੇ ਸੈयद ਹੁਸੈਨ, ਉਹਨਾਂ ਨੇ ਤੁਹਾਨੂੰ ਸਿਸਟਰ ਨੀਲਮ ਕੌਰ ਸਾਹਿਬਾ ਬਲੈਸ ਯੂ ਬੋਥ, ਐਕਸਲੈਂਟ ਪ੍ਰੋਗਰਾਮ। ਆਬਿਦ ਸਾਬਰੀ ਜਿਹੜੇ ਨੇ ਤੁਹਾਨੂੰ ਵੀ, ਔਰ ਗੁੱਡ ਈਵਨਿੰਗ ਫਰੋਮ ਆਬਿਦ ਸਾਬਰੀ ਪੈਰਿਸ, ਸਾਨੂੰ ਲਿਖਦੇ ਨੇ। ਔਰ ਸੈयद ਹੁਸੈਨ ਫਿਰ ਉਹ ਕਹਿੰਦੇ ਨੇ ਕਿ ਵੀ ਮੈਨੂੰ ਕਹਿ ਕੇ ਕਿ ਵੀ ਤੁਸੀਂ ਸਾਰੇ ਪੰਜਾਬੀਆਂ ਦਾ ਅਸੈਟ ਹੋ। ਬਹੁਤ ਸ਼ੁਕਰੀਆ ਸੈयद ਸਾਹਿਬ, ਤੁਸੀਂ ਇੰਨਾ ਮਾਣ ਕਰਦੇ ਹੋ। ਔਰ ਮਨਿੰਦਰ ਸਿੰਘ ਬੁੱਟਰ ਉਹਨਾਂ ਨੇ ਫਿਰ ਲਿਖਿਆ ਜੀ ਨਿਆਜ਼ੀ, ਹੈਲੋ ਟੂ ਐਵਰੀਵਨ। ਔਰ ਵੀਰ ਸੁਰਿੰਦਰ ਸਿੰਘ ਇਜਾਜ਼, ਇਹ ਸਾਰੇ ਵੀਰਾਂ ਨੇ ਵੀ ਫਤਿਹ ਔਰ ਥੰਬਸ ਅਪ ਦਿੱਤੇ ਜੀ। ਅੰਗਰੇਜ਼ ਸਿੰਘ ਬਰਾੜ ਸਨ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਲੁਬਾਨਾ ਲਾਭ ਸਿੰਘ ਖਾਲਸਾ ਲਿਖਦੇ ਨੇ ਸਿੱਖ ਬਾਬੇ ਕੀਰਤਨੀਏ ਸਭ ਫਿੱਕੇ ਨੇ, ਭੁੱਲ ਗਏ ਜਿਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ। ਫਿਰ ਉਹਨਾਂ ਦਾ ਮੈਸੇਜ ਹੈ ਕਾਮਨ ਸਿੱਖ ਇਜ਼ ਸਟਰਗਲਿੰਗ ਫॉर ਬ੍ਰੈਡ, ਸੋ ਹੀ ਇਜ਼ ਵੀਕ ਸੋਲ ਪਾਵਰ ਸਮ ਟਾਈਮ। ਸੋ ਫਿਰ ਉਹਨਾਂ ਦਾ ਮੈਸੇਜ ਹੈ ਟਾਪ ਫੇਲਿਅਰ ਆਫ SGPC ਐਂਡ 6 ਪੋਲੀਟੀਕਲ ਮਾਈਂਡ ਜੀ। ਸੋ ਹੁਣ ਆਪਾਂ ਇੱਥੇ ਲੈਣੇ ਬ੍ਰੇਕ। ਸਾਰਿਆਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਬਹੁਤ ਹੀ ਪਿਆਰ ਭਰੇ ਮੈਸੇਜ ਸਾਨੂੰ ਭੇਜੇ ਨੇ। ਸੋ ਇਸੇ ਤਰ੍ਹਾਂ ਹੀ ਭੇਜਦੇ ਰਹਿਣਾ। ਸੋ ਵਿਊਅਰਸ ਥੈਂਕਸਗਿਵਿੰਗ ਦੇ ਵੀ ਵੈਲਕਮ। ਹਾਂਜੀ, ਸੋ ਥੈਂਕਸਗਿਵਿੰਗ ਵੀ ਆਪਾਂ ਸਾਰਿਆਂ ਨੂੰ ਕਹਿੰਦੇ ਆ ਇੰਜੋਏ ਕਰਨਾ ਤੁਸੀਂ ਇਹ ਜਿਹੜਾ ਹੌਲੀਡੇ ਹੈਗਾ, ਥੋੜਾ ਖਾਣਾ ਕਿਉਂਕਿ ਭਰ ਵੱਜ ਜਾਣਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।